ਵੇ ਮੁੰਡੇ ਨੂੰ ਭੇਜਿਆ ਸਵੇਰ ਦਾ, ਪਤਾ ਨਹੀਂ ਸਮਝ ਨਹੀਂ ਆਉਂਦੀ। ਇਹ ਮੁੰਡੇ ਦਾ ਜਦੋਂ ਮੈਂ ਜਾਣਾ ਕੰਮ ਵੀ ਉਦਾਂ ਹੀ ਪਿਆ ਹੁੰਦਾ ਤੇ ਟਾਈਮ ਵੀ ਇੰਨਾ ਲਾ ਕੇ ਆਉਂਦਾ। ਹੈ ਕਿੱਧਰ ਗਿਆ, ਨਜ਼ਰ ਨਹੀਂ ਆਉਣ ਡਿਆ। ਹੈ ਡਾਊਨ ਕਿੱਧਰ ਚਲਾ ਗਿਆ? ਮਾਰ ਦੇ ਓਏ ਆ ਇਧਰੋਂ ਨੱਪ, ਇਧਰੋਂ ਨੱਪ। ਤੈਨੂੰ ਬਹੁਤਾ ਪਤਾ। ਆ ਸੱਪ ਸੱਪ। ਓਏ ਅੱਬਾ ਇੱਕ ਮਿੰਟ ਮੇਰਾ ਪੁੱਤ, ਇਹ ਕਿੱਧਰ ਚੱਲਾ? ਕਿੱਧਰ ਚੱਲਾ? ਬੰਨਾ ਲਗਾ ਸੀ ਛਾਂਗੜ। ਹੈ ਬੰਨਾ ਛਾਂਗੜ ਲਗਾ। ਤੁਸੀਂ ਬੈਠੋ ਗੇਮ ਖੇਡੋ, ਮੈਂ ਛਾਂਗ ਲੈਣਾ। ਨਹੀਂ ਅੱਬਾ ਜੀ ਮੈਂ ਕੋਈ ਨਹੀਂ ਪੁੱਤ, ਬੈਠ ਤੂੰ ਬੈਠ। ਤੇਰਾ ਟਾਈਮ ਦਾ ਨਾ ਹੋਵੇ, ਤੂੰ ਮੇਰਾ ਪੁੱਤ ਬੈਠ। ਨਹੀਂ ਅੱਬਾ ਜੀ ਤੂੰ ਸਿਆਣੇ ਬਿਆਣੇ ਨਹੀਂ। ਤੈਨੂੰ ਕਹਿੰਦਾ ਬਹਿ ਜਾ। ਮੈਂ ਚਵੜਾ ਗਿਆ ਉਹ ਸਵੇਰ ਦਾ ਤੂੰ ਆਇਆ ਨਾਸ਼ਤਾ ਕਰਕੇ ਘਰੋਂ, ਹੈ ਤੇ ਆਣ ਕੇ ਤੂੰ ਇੱਥੇ ਗੇਮ ਖੇਡਣ ਡਿਆ। ਉਹ ਅਧੂਰੀ ਰਹਿ ਗਈ ਸੀ। ਅਧੂਰੀ ਰਹਿ ਗਈ ਸੀ ਇੱਥੇ। ਚਵਲ ਜਿਹਾ ਨਾ ਹੋਵੇ ਤਾਂ ਓਏ ਤੂੰ ਲੈਣ ਕੀ ਉਹਨਾਂ ਖੇਤਾਂ 'ਚ ਮੈਨੂੰ ਦੱਸ ਓਏ, ਕੀ ਲਾਣ ਉਹਨਾਂ ਇੱਥੇ? ਹੈ ਅੱਬਾ ਪੱਠੇ ਵੱਢਣ ਤਾਂ ਆਉਂਦਾ ਮੈਂ। ਅੱਛਾ ਕਈ ਨਾ ਪੱਠੇ ਵੱਢ ਹੁੰਦੇ ਆ। ਓਏ ਖਰਾਬ ਟੋਕੇ, ਉਹ ਤੂੰ ਕਿਹੜੇ ਪੱਠੇ ਨੇ ਤੂੰ ਕਈ ਨਾ ਵੱਢਦਾ ਹੁੰਦਾ ਇਹ ਦੱਸ। ਅੱਬਾ ਪਹਿਲੇ ਮੈਂ ਬੰਨਾ ਛਾਂਗਣਾ ਸੀਗਾ, ਬਾਅਦ ਮੈਂ ਇਹਨਾਂ ਪੱਠੇ ਵੱਢ ਲੈਣੇ ਸੀ। ਮੈਂ ਤੈਨੂੰ ਹੁਣ ਜਿਹੜਾ ਛਾਂਗਣਾ ਤੈਨੂੰ ਪਤਾ ਨਹੀਂ ਹੈਗਾ। ਉਹ ਚਵੜਾ ਕਿਸੇ ਥਾਂ ਦੇ ਆ, ਉਹ ਕਿਉਂ ਮੈਨੂੰ ਬੁੱਢੇ ਬਾਰੇ ਖੱਜਲ ਕਰਨ ਡਏ ਆ? ਉਹ ਤੁਹਾਡੀ ਮਾਂ ਤਾਂ ਗਈ ਆ ਮਰ, ਉਹ ਸਾਡੇ ਮੇਰੇ ਗੱਲ ਸਿਆਪੇ ਪਾ ਗਈ ਆ। ਕੀ ਸਿਆਪਾ ਅੱਬਾ ਪੈ ਗਿਆ ਵਾ ਤੈਨੂੰ? ਸਿਆਪਾ ਹੀ ਆ, ਹੋਰ ਕੀ ਆ ਦੱਸ ਮੈਨੂੰ। ਨਹੀਂ ਮੈਂ ਕੰਮ ਕਰਦਾ ਨਹੀਂਗਾ। ਓਏ ਤੈਨੂੰ ਇਸ ਗੱਲ ਦਾ ਪਤਾ, ਉਹ ਸਵੇਰੇ ਤੁਹਾਨੂੰ ਨਾਸ਼ਤਾ ਬਣਾ ਕੇ ਦਿੰਦਾ, ਨਾਸ਼ਤਾ ਕਰਕੇ ਤੁਸੀਂ ਇੱਧਰ ਆ ਜਾਂਦੇ ਹੋ। ਮੈਨੂੰ ਪਿੱਛੇ ਦੁਪਹਿਰ ਦੀ ਰੋਟੀ ਦੀ ਫਿਕਰ ਪਈ ਹੁੰਦੀ ਹੈ ਤੇ ਉਹ ਕਿੱਦਾਂ ਪਕਾਉਣੀ ਹੈ ਤੇ ਕਿਹਨੇ ਪਕਾਉਣੀ ਹੈ? ਅੱਬਾ ਤੈਨੂੰ ਚੰਗਾ ਭਲਾ ਪਤਾ ਵਾ ਘਰ 'ਚ ਔਰਤ ਦੀ ਜ਼ਰੂਰਤ ਆ ਤੇ ਕੋਈ ਔਰਤ ਲਿਆ। ਓਏ ਔਰਤ ਕਿੱਥੋਂ ਲਾਇਆ ਵਾ ਜਾ ਕੇ? ਹੈ ਔਰਤ ਕਿਤੇ ਇਹ ਰੇੜੀਆਂ ਤੇ ਲੱਗੀ ਆ ਤੇ ਵਿਕਦੀ ਮੈਂ ਲਾਇਆ ਮੁੱਤ ਜਾ ਕੇ। ਤੇ ਕਿਸੇ ਨੂੰ ਕਹਿ ਕੂ ਫੇਰ ਹੀ ਔਰਤ ਆਏਗੀ। ਕਹਿ ਕੂ ਇੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਮੈਂ ਕਰਾਂ ਕਿ ਕੀ ਕਰਾਂ ਯਾਰ। ਕਰਨਾ ਕੀ ਆ? ਓਏ ਜ਼ਮੀਨ, ਓਏ ਡੰਗਰ ਮਾਲ, ਓਏ ਕਿੱਦਾਂ ਅਸੀਂ ਸੰਭਾਲਾਂਗੇ ਯਾਰ? ਅੱਬਾ ਸੰਭਾਲਣ ਨਹੀਂ ਡਿਆ ਮੈਂ। ਓਏ ਤੂੰ ਡੰਗਰ ਸੰਭਾਲਦਾ, ਉਹ ਤੂੰ ਸੱਪ ਸੰਭਾਲਦਾ ਜਿਹੜੇ ਤੂੰ ਮੋਬਾਈਲ 'ਚ ਪਾਲੇ ਆ, ਉਹ ਤੂੰ ਮੋਬਾਈਲ ਸੰਭਾਲਦਾ ਆਪਣਾ। ਅੱਬਾ ਇੱਕ ਗੇਮ ਆ, ਹੁਣ ਖੇਡਣੀ ਵੀ ਤਾਂ ਹੁੰਦੀ ਹੈ ਨਾ। ਬੜੀ ਗੱਲ ਆ, ਲੋਕਾਂ ਕੋਲ 36 ਗੇਮਾਂ ਨੇ। ਹੈ ਉਹ ਤੂੰ ਇੱਕ ਗੇਮ ਨੇ, ਉਹ ਤੂੰ ਸਾਰੀ ਦਿਹਾੜੀ ਉੱਤੇ ਲੈਣ ਕੀ ਹੋਣਾ? ਸਿਰਫ ਇਹ ਦੱਸ ਦੇ। ਪੱਠੇ ਵੱਢਣ ਆਉਂਦਾ, ਖੇਤੀਬਾੜੀ ਸਾਰੀ ਮੈਂ ਕਰਦਾ ਵਾਂ। ਪੱਠੇ ਨਹੀਂ ਵੱਢਦਾ। ਹੁਣ ਰੋਟੀ ਦਾ ਕੀ ਆ? ਔਰਤ ਆਏਗੀ ਤਾਂ ਰੋਟੀ ਵੀ ਪੱਕ ਜਾਏਗੀ। ਔਰਤ ਕਿੱਥੋਂ ਆਉਣੀ? ਔਰਤ ਉਹ ਕਿਹਨੇ ਭੇਜਣੀ ਔਰਤ ਇਸ ਘਰ 'ਚ? ਕੀ ਇੱਥੇ ਖੇਤਾਂ 'ਚ ਔਰਤ? ਕਿਸੇ ਨੂੰ ਕਹਿ ਕੂ। ਆਹੋ ਫੇਰ ਹੀ ਔਰਤ ਆਏਗੀ। ਮੈਂ ਤਾਂ ਹੈਰਾਨ ਹੋਇਆ ਪਿਆ। ਵਿਆਹ ਹੋਏਗਾ ਯਾਰ ਮੇਰਾ ਕੀ ਬਣੇਗਾ? ਓਏ ਦੋ ਪੁੱਤਰ, ਓਏ ਇੱਕ ਕੱਲਾ ਮੈਂ ਆਪ ਤੇ ਤਿੰਨੇ ਚੜੇ ਤੇ ਕੀ ਕਰੀਏ ਯਾਰ? ਕਿੱਥੇ ਨੂੰ ਜਾਈਏ? ਕਰਨਾ ਕੀ ਅੱਬਾ? ਮੇਰੇ ਨਾਲ ਮਸ਼ਵਰਾ ਕਰ। ਔਰਤ ਆਵੇ ਘਰ ਦੇ ਵਿੱਚ ਫੇਰ ਘਰ ਸੰਭਾਲਿਆ ਜਾਣਾ ਵਾ, ਨਹੀਂ ਤਾਂ ਕੱਪੜੇ ਵੀ ਆਪ ਹੀ ਧੋਣੇ ਪੈਣ ਡਏ ਆ। ਗੱਲ ਤਾਂ ਤੇਰੀ ਸਹੀ ਹੈ। ਆਹੋ ਇਹ ਗੱਲ ਵੈਸੇ ਨਾ ਇਹ ਕਿਸੇ ਸਿਆਣੇ ਬੰਦੇ ਨਾਲ ਕਰਨੀ ਪੈਣੀ ਪਿੰਡ ਦੇ ਵਿੱਚ। ਤੇ ਯਾਰ ਅਸੀਂ ਕੀ ਕਰੀਏ? ਆਹੋ ਤੇ ਸਾਡਾ ਘਰ ਹੀ ਛੜਿਆ ਨਾ ਮਸ਼ਹੂਰ ਹੋ ਗਿਆ, ਤੈਨੂੰ ਪਤਾ? ਇਹ ਤਾਂ ਗੱਲ ਹੈ, ਲੇਕਿਨ ਅੱਬਾ ਔਰਤ ਆ ਜਾਵੇ ਨਾ ਚਾਪਸ ਆ ਜਾਣੀ ਆ। ਓਏ ਔਰਤ ਕਿੱਥੋਂ ਆਉਣੀ ਆ? ਓਏ ਅੱਬਾ ਵਿਆਹ ਕਰੇਗਾ ਤਾਂ ਔਰਤ ਆਏਗੀ, ਜਦੋਂ ਵਿਆਹ ਹੀ ਨਹੀਂ ਹੋਣਾ ਤਾਂ ਔਰਤ ਕਿੱਥੋਂ ਆਉਣੀ ਆ? ਆਹੋ ਵਿਆਹ ਕਰਾ ਕੇ ਇਸ ਤਰ੍ਹਾਂ। ਚਲੋ ਕੋਈ ਨਹੀਂ, ਮੈਂ ਮਹੀਨੇ ਨਾ ਕਰਦਾ। ਆਹੋ ਕਿਸੇ ਦਾ ਤਰਲਾ ਤੁਰਲਾ ਕਰ। ਤਰਲਾ ਕਾਲਾ ਕਰਨਾ? ਉਹ ਰਿਸ਼ਤੇ ਕਰਾਉਂਦਾ ਵਾ। ਤੇ ਅੱਬਾ ਤੇਰਾ ਤਰਲਾ ਵੀ ਤਾਂ ਮਸ਼ਹੂਰ ਆ। ਹਾਂ ਤਰਲਾ ਕਰ, ਉਹ ਅਸੀਂ ਜ਼ਿਮੀਂਦਾਰ ਆਦਮੀ ਆ, ਅਸੀਂ ਤਰਲਾ ਕਿਉਂ ਕਰਨਾ? ਉਹ ਜਾਇਦਾਦਾਂ ਜ਼ਮੀਨਾਂ ਦੇ ਮਾਲਕ ਆ ਅਸੀਂ। ਤੂੰ ਫਖਰ ਨਾ ਜਾ ਕੇ ਕਹਦੇ ਮੇਰਾ ਮੁੰਡਾ ਕਹਿ ਰਿਹਾ ਵਾ ਇੱਕ ਔਰਤ ਚਾਹੀਦੀ ਆ। ਤੂੰ ਹੁਣ ਮੇਰਾ ਪੁੱਤ ਜਿਹੜਾ ਨਾ ਆ ਮੋਬਾਈਲ ਮੈਨੂੰ ਫੜਾ ਦੇ ਤੇ ਜਿਹੜਾ ਕੰਮ ਕਰਨਾ ਉਹ ਕਰ ਲਾ। ਹੈ ਤੇਰੀ ਮਿਹਰਬਾਨੀ ਆ। ਮੇਰਾ ਫੋਨ ਕੋਈ ਵੀ ਆਵੇ ਨਾ ਤੇ ਸੁਣਨਾ ਨਹੀਂਗਾ। ਅੱਛਾ ਜੀ, ਹਾਂਜੀ ਐਡੀ ਪ੍ਰਾਈਵੇਸੀ ਹੈ? ਉਹ ਬਿਸਰੇ ਤੇਰੇ ਤੇ ਪਿਸ਼ਾਬ ਕਰ ਦਿੰਦਾ ਸੀ। ਓਏ ਅੱਬਾ ਛੋਟਾ ਹੁੰਦਾ ਕਰਨਾ ਸੀਗਾ। ਤੇ ਹੁਣ ਕਦੋਂ ਤੂੰ ਜਵਾਨ ਹੋਇਆ, ਹੁਣ ਕਿਹੜਾ ਤੂੰ ਟੁਰਿਆ ਜਾਂਦਾ ਬਲਬ ਲਾ ਲਓ ਨਾ ਲੋਕਾਂ। ਹੁਣ ਅੱਬਾ ਮੈਂ ਪੈਂਪਰ ਲਾਉਣ ਲੱਗ ਪਿਆ ਵਾਂ। ਪੈਂਪਰ ਲਾਉਣ ਲੱਗ ਪਿਆ ਚਵਲ ਕਿਸੇ ਥਾਂ ਦਾ? ਇਹ ਕੰਮ ਕਰਕੇ ਫਟਾਫਟ ਪਹੁੰਚ ਕਰ, ਫਿਰ ਮੈਂ ਦੱਸ ਦੇਵਾਂ। ਪਹੁੰਚ ਇੱਥੇ ਉਹ ਕਿੱਥੇ ਤੱਕ ਖਾਲ ਕੱਢਣੀ ਆ ਵੀ ਦੱਸ ਜਾ। ਰੋਂਦਾ ਮੋਬਾਈਲ ਲੈ ਕੇ ਬੈਠਾ ਰਹਿੰਦਾ ਖੇਤਾਂ ਦੇ ਵਿੱਚ ਤੇ ਕੰਮ ਕਰਨਾ ਇਹਦੇ ਪਿਓ ਨੇ ਆ ਕੇ। ਹੈ ਬੱਲੇ ਬੱਲੇ ਬੱਲੇ, ਸੁੱਤੇ ਨੇ ਹਲੇ? ਚੌਧਰੀ ਸਾਹਿਬ ਤੇ ਸੁੱਤੇ ਆ ਭਾਈ। ਉਹ ਭਾਈ ਉਹ ਜੱਗ ਜਾਣਦਾ ਯੂਸੀ ਬਦਮਾਸ਼ ਨੂੰ। ਓਏ ਉਹ ਲੂਸੀ ਬਦਮਾਸ਼। ਓਏ ਅੱਬਾ ਯੂਸੀ ਓਏ ਯੂਸੀ ਹੁੰਦੀ ਆ ਪੁੱਤ ਇਲਾਕੇ ਦੀ। ਯੂਸੀ 44 ਯੂਸੀ 145। ਓਏ ਅੱਬਾ ਤੇਰੇ ਪੁੱਤ ਨੂੰ ਇਲਾਕੇ ਦੇ ਵਿੱਚ ਯੂਸੀ ਬਦਮਾਸ਼ ਕਹਿ ਕੇ ਸਾਦੇ ਸਾਰੇ। ਅੱਛਾ ਜੀ, ਅੱਛਾ ਜਰਾ ਉੱਠ ਕੇ ਤਾਂ ਬੈਠੋ ਬਦਮਾਸ਼ ਸਾਹਿਬ। ਮੈਂ ਤਾਂ ਕਿਹਾ ਸੀ ਕੋਈ ਮੁਟਿਆਰ ਜਗਾਉਣ ਆਏਗੀ। ਅੱਛਾ ਜੀ, ਇੱਥੇ ਸਾਡਾ ਅੱਬਾ ਜਗਾਉਣ ਆ ਗਿਆ ਸਾਨੂੰ। ਬੱਲੇ ਬੱਲੇ ਬੱਲੇ। ਮੇਰਾ ਪੁੱਤ
ਕੋਈ ਐਸੀ ਮੁਟਿਆਰ ਨਹੀਂ ਆਪਣੇ ਮਾਪੇ ਦੀ ਬੇਅਦਬ ਜਿਹੜੀ ਤੈਨੂੰ ਆ ਕੇ ਉਠਾਊਗੀ ਨਾ, ਉਹ ਪਤਾ ਇਹ ਖਾਬਾਂ 'ਚ ਦੇਖੇਂਗੇ ਤੂੰ। ਅੱਬਾ ਉਹ ਦਿਨ ਦੂਰ ਨਹੀਂ ਹੈਗੇ ਹਾਂ, ਜਿਸ ਦਿਨ ਤੈਨੂੰ ਜੁੱਤੀਆਂ ਪੈਣੀਆਂ ਚੌਂਕ 'ਚ। ਜਦੋਂ ਇਸ ਯੂਸੀ ਦੇ ਮਗਰ ਮੁਟਿਆਰਾਂ ਨੇ ਆਪਣੇ ਹੱਥਾਂ ਤੇ ਬਲੇਟ ਮਾਰਨੇ ਨੇ। ਹੱਥਾਂ ਦੇ ਬਲੇਡ ਕਾਹਦੇ ਮਾਰਨੇ ਪੁੱਤ, ਕੀ ਗੱਲ? ਮੈਂ ਉਹਨਾਂ ਨੂੰ ਪਿਆਰ ਕਰਨ ਤੋਂ ਇਨਕਾਰ ਕਰਨਾ ਤੇ ਉਹਨਾਂ ਨੇ ਆਪਣੇ ਆਪ ਨੂੰ ਬਲੇਟ ਮਾਰ ਕੇ ਕਹਿਣਾ ਯੂਸੀ ਮੈਂ ਤੇਰੇ ਨਾਲ ਪਿਆਰ ਕਰਦੀ, ਯੂਸੀ ਮੈਂ ਤੇਰੇ ਨਾਲ ਪਿਆਰ ਕਰਦੀ। ਅੱਛਾ ਅੱਛਾ ਅੱਛਾ, ਉਹ ਵੀ ਤਾਂ ਕਹਿ ਸਕਦੇ ਯੂਸੀ ਮੈਂ ਤੇਰੇ ਤੇ ਥੁੱਕਦੀਆਂ, ਯੂਸੀ ਮੈਂ ਤੇਰੇ ਉੱਤੇ ਥੁੱਕਦੀਆਂ, ਵੀ ਤਾਂ ਉਹ ਕਹਿੰਦੇ। ਅੱਬਾ ਜੀ ਕਿਹੜੇ ਚੱਕਰਾਂ 'ਚ ਪੈ ਜਾਂਦੇ ਹੁੰਦੇ ਆ? ਜੇ ਪੁੱਤ ਦਾ ਨਾਂ ਹੋਣ ਦਾ ਤੇ ਹੋਣ ਦਿਓ। ਓਏ ਹੋ ਨਾ ਤਾਂ ਤੇਰਾ ਪੁੱਤ ਹੋਈ ਜਾਵੇ, ਮੈਂ ਕਿਹਦਾ ਰੋਕਣ ਨੇ ਆ। ਯੂਸੀ ਬਦਮਾਸ਼ ਪੁੱਤ ਘਰ ਦੇ ਕੰਮ ਵੀ ਕਰਦੇ ਹੁੰਦੇ ਆ, ਬਦਮਾਸ਼ ਹੈਗਾ ਤੂੰ, ਮੈਂ ਮੰਨਦਾ ਤੈਨੂੰ, ਲੇਕਿਨ ਤੇ ਕੱਪੜੇ ਕਿਹਨੇ ਧੋਣੇ ਆ? ਹੈ ਕਿਹਨੇ ਧੋਣੇ ਓਏ ਕੱਪੜੇ? ਅੱਬਾ ਕੱਪੜੇ ਮੈਂ ਹੀ ਧੋਣੇ ਆ। ਸਰਫ ਲਿਆਂਦਾ ਤੂੰ? ਸਰਫ ਪੁੱਤ ਲੈ ਆਈਦਾ ਹੁੰਦਾ, ਨਾਲ ਦਾ ਦੁਕਾਨ ਆ। ਤੂੰ ਸਰਫ ਪਾ ਲੈ। ਤੂੰ ਬਾਹਰ ਪਿੰਡ ਫਿਰ ਕੇ ਆਇਆ, ਹੁੰਦੀ ਵਾਰੀ ਸਰਫ ਹੀ ਲਈ ਆ। ਪਿੰਡ ਕਾਹਦਾ ਫਿਰ ਕੇ ਆਇਆ? ਉਹ ਦੂਸਰੇ ਗੰਜੇ ਟਿੰਡੇ ਦੇ ਪਿੱਛੇ ਗਿਆ ਸੀ। ਓਏ ਅੱਬਾ ਉਸ ਟੈਣ ਦੀ ਗੱਲ ਨਾ ਕਰ ਮੇਰੇ ਨਾਲ। ਚੱਲ ਨਹੀਂ ਕਰਦਾ ਤੇ ਤੂੰ ਕਹਿੰਦਾ ਮੈਂ ਨਹੀਂ ਕਰਦਾ ਬਾਈ, ਹੋਰ ਦੱਸ ਤੂੰ ਕਦੀ ਵੇਲੇ ਬਹਿ ਕੇ ਸੋਚਿਆ ਕਿ ਇਸ ਘਰ ਦੇ ਵਿੱਚ ਇੱਕ ਔਰਤ ਦੀ ਲੋੜ ਏ? ਪੁੱਤ ਇਸ ਘਰ 'ਚ ਵੇਲਾ ਸਿਰਫ ਤੂੰ ਹੀ ਆ, ਤੂੰ ਹੀ ਸੋਚ ਲਿਆ ਕਰ ਸਾਡੇ ਹਿੱਸੇ ਦਾ ਵੀ। ਹੈ ਓਏ ਔਰਤ ਦੀ ਲੋੜ ਤੇ ਆ, ਤੇ ਫਿਰ ਮੈਂ ਕੀ ਕਰਾਂ? ਔਰਤ ਦੀ ਲੋੜ ਆ, ਅੱਬਾ ਉਹ ਟਿੰਡਾ ਵੀ ਇਹੀ ਕਹੀ ਜਾਂਦਾ ਔਰਤ ਦੀ ਲੋੜ ਆ। ਉਹ ਟਿੰਡੇ ਨੇ ਕਹਿਤਾ ਤੈਨੂੰ? ਕਹਿਤਾ ਉਹਨੇ ਵੀ। ਅੱਬਾ ਤੈਨੂੰ ਚਾਹੀਦਾ ਇੱਕ ਕੋਈ ਮਫਰੂਰ ਮੁਟਿਆਰ ਮੇਰੇ ਮਗਰ ਪਾਵੇਂ, ਜਿਹੜੀ ਨਾਲੇ ਜੇਲ੍ਹਾਂ 'ਚ ਮੇਲੀ ਰੋਟੀ ਲੈ ਕੇ ਆਵੇ ਤੇ ਨਾਲੇ ਤੇਰੇ ਘਰ 'ਚ ਵੀ ਰੋਟੀ ਪਕਾਵੇ। ਅੱਛਾ, ਜੇਲ੍ਹਾਂ 'ਚ ਵੀ ਤੇਰੇ ਪਿੱਛੇ ਜਾਵੇ? ਹਾਂ। ਬੱਲੇ 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 ਬੱਲੇ। ਆ ਡੰਗਰਾਂ ਨੂੰ ਪਾਣੀ ਤਾਂ ਬੁਲਾ ਉੱਠ ਕੇ। ਹੁਣ ਡੰਗਰ ਦੌੜ ਲਾ ਕੇ ਆਏ ਆ। ਉਹ ਪੁੱਤ ਡੰਗਰ ਤਾਂ ਡੰਗਰ ਹੀ ਹੁੰਦੇ ਆ, ਤੂੰ ਪਾਣੀ ਪੀਣਾ ਕਿ ਨਹੀਂ? ਬਦਮਾਸ਼ ਹੈ ਨਾ ਤੂੰ। ਉਹ ਬਦਮਾਸ਼ ਡੰਗਰਾਂ ਨੂੰ ਪਾਣੀ ਨਹੀਂ ਪਿਆਉਂਦੇ। ਮੈਂ ਉਹਨੂੰ ਪਾਣੀ ਪਿਆਉਣ ਗਿਆ ਤੇ ਡੰਗਰ ਡਰ ਜਾਣਗੇ ਦੇਖ ਕੇ ਮੈਨੂੰ। ਨਹੀਂ ਡੰਗਰ ਨਹੀਂ ਡਰਦੇ, ਕੱਟੇ ਤੇਰੇ ਵਰਗੇ ਹੁੰਦੇ ਆ, ਉਹ ਮੱਝਾਂ ਨਹੀਂ ਡਰਦੀਆਂ ਹੁੰਦੀਆਂ, ਤੇਰੇ ਕੋਲ ਕਾਹਨ ਡਰਨਾ ਉਹਨਾਂ ਨੇ? ਉਹਨਾਂ ਨੂੰ ਕੀ ਪਤਾ ਜੂਸੀ ਬਦਮਾਸ਼ ਆ ਤੂੰ। ਅੱਬਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਮੈਂ ਨਹੀਂ ਕਰਨੀ। ਅੱਬਾ ਗੱਲ ਬੜੀ ਜ਼ਰੂਰੀ ਏ। ਤਾਂ ਕਰ ਫੇ। ਮੈਂ ਚਾਹੁੰਦਾ ਕਿ ਮੈਂ ਦੁਸ਼ਮਣਾਂ ਦੇ ਵਿਹੜੇ 'ਚ ਆਪਣੀ ਕਿਆਮਤ ਦੀ ਜੰਜ ਲੈ ਕੇ ਪਹੁੰਚ ਜਾਵਾਂ। ਦੁਸ਼ਮਣਾਂ ਦੇ ਵਿਹੜੇ 'ਚ? ਹਾਂ ਅੱਬਾ। ਅੱਛਾ, ਯਾਨੀ ਕਿ ਦੁਸ਼ਮਣਾਂ ਦੇ ਵਿਹੜੇ 'ਚ ਜਾ ਕੇ ਜੰਜ ਲੈ ਕੇ ਜਾਣੀ ਤੂੰ? ਉਹ ਯਾਰ ਮੈਂ ਤੈਨੂੰ ਇੰਨੇ ਡਾਇਲੌਗ ਸੁਣਾਤੇ, ਤੇਰੀ ਗੱਲ ਹਾਲੇ ਵੀ ਨਹੀਂ ਦਿਮਾਗ 'ਚ ਪੈਣ ਡਈ ਕਿ ਇਸ ਘਰ ਦੇ ਵਿੱਚ ਔਰਤ ਦੀ ਲੋੜ ਆ, ਔਰਤ ਦੀ ਜਿਹੜਾ ਕੱਪੜਾ ਲੀੜਾ ਸਾਡਾ ਧੋਵੇ, ਸਾਨੂੰ ਖਾਣ ਪਕਾਉਣ ਲਈ ਕਰੇ ਸਾਡਾ। ਇਹ ਤਾਂ ਬੁੱਧ ਮੇਰੀ ਗੱਲ ਬੜੀ ਦੇਰ ਦੀ ਸਮਝ ਆਈ ਆ। ਤੇ ਫਿਰ ਤੂੰ ਸੋਚਣ ਕਿਉਂ ਨਹੀਂ ਡਿਆ? ਸੋਚਣ ਦਾ ਕੀ ਆ? ਘਰ ਦੇ ਕੰਮ ਕਿਹਨੇ ਕਰਨੇ ਆ? ਉਹ ਜੂਸੀਆ ਓਏ ਓਏ ਘਰ ਦੇ ਕੰਮ ਕਿਹਨੇ ਕਰਨੇ? ਓ ਜਦੋਂ ਤੂੰ ਮੁਟਿਆਰ ਲੈ ਆਏਗਾ ਘਰ ਦੇ ਕੰਮ ਵੀ ਉਹੀ ਕਰੇਗੀ। ਅੱਛਾ, ਉਹ ਮੁਟਿਆਰ ਵੀ ਜੇ ਹੋ ਕੇ ਜੂਸੀ ਬਦਮਾਸ਼ ਹੋਈ ਤੇ ਫੇਰ? ਓ ਯਾਰ ਅੱਬਾ ਮੇਰੇ ਕਹਿਣ ਦਾ ਮਤਲਬ ਆ ਕਿ ਯੂਸੀ ਦਾ ਕੁਝ ਸੋਚ ਲਾ। ਜੂਸੀ ਦਾ ਪੁੱਤ ਮੈਂ ਨਹੀਂ ਸੋਚਣਾ, ਇਹ ਮੈਂ ਕੈਮੀਕਲ ਬਣਾਉਣਾ ਇਸ ਮੁੰਡੇ ਦਾ। ਤੇਰੀ ਮੈਂ ਸ਼ਾਦੀ ਨਹੀਂ ਕਰਨੀ, ਸਾਰੀ ਦਿਨ ਚ ਰੱਖੀ ਗੱਲ। ਓਏ ਅੱਬਾ ਤੂੰ ਨਹੀਂ ਚਾਹੁੰਦਾ ਕਿ ਤੂੰ ਵੀ ਔਰਤ ਦੇ ਹੱਥੀਆਂ ਪੱਕੀਆਂ ਖਾ, ਅਸੀਂ ਵੀ ਖਾਈਏ? ਸਵੇਰ ਉੱਠ ਕੇ ਸਾਰਿਆਂ ਨੂੰ ਚਾਹ ਫੜਾਵੇ, ਉਹ ਕਦੇ ਆਵੇ ਰੋਟੀ ਖਾ ਲਓ। ਤੂੰ ਨਹੀਂ ਚਾਹੁੰਦਾ? ਤੂੰ ਨਹੀਂ ਚਾਹੁੰਦਾ ਤੇ ਤੈਨੂੰ ਸਵੇਰੇ ਸਵੇਰੇ ਕੋ ਉੱਠ ਕੇ ਦਵਾ ਦੇਵੇ ਤੇ ਪੁੱਤ ਟਾਈਮ ਸਾਰੀ ਉੱਠ ਖੜਿਆ। ਉਹ ਚਵਲਾ ਕਿਸੇ ਥਾਂ ਦਿਆ, ਔਰਤ ਕਿੱਥੋਂ ਆਏਗੀ? ਓਏ ਅੱਬਾ ਅਸੀਂ ਫੈਸਲੇ ਨਿਬੇੜਨੇ ਹੁੰਦੇ ਆ, ਸਾਡੇ ਸੌਣ ਦੀ ਟਾਈਮਿੰਗ ਵੀ ਹੋਰ ਆ ਤੇ ਉੱਠਣ ਦੀ ਟਾਈਮਿੰਗ ਵੀ ਹੋਰ ਆ। ਅੱਛਾ, ਇਹ ਲੰਗੂ ਨਾ ਉੱਡਣਾ ਬੰਦ ਕਰ ਮੇਰਾ ਪੁੱਤ। ਇਹ ਦੱਸ ਔਰਤ ਆਊਗੀ ਕਿੱਥੋਂ? ਓ ਯਾਰ ਅੱਬਾ ਤੇਰੀ ਗੱਲ ਕਿਉਂ ਨਹੀਂ ਸਮਝ ਚ ਆਉਣ ਡਈ? ਜਦੋਂ ਇਸ ਘਰ ਦੇ ਵਿੱਚ ਵਿਆਹ ਹੋਏਗਾ ਤੇ ਔਰਤ ਵੀ ਆਪੇ ਹੀ ਆ ਜਾਏਗੀ। ਇਸ ਘਰ ਦੇ ਵਿੱਚ ਵਿਆਹ ਕਿਵੇਂ ਹੋਏਗਾ? ਟੈਂਟਾਂ ਵਾਲੇ ਨੂੰ ਕਹੇਗਾ ਤੇ ਤਾਂ ਹੋਏਗਾ, ਬਾਜੇ ਵਾਲੇ ਨੂੰ ਕਹੇਗਾ ਤੇ ਤਾਂ ਹੋਏਗਾ, ਕਿਸੇ ਅੱਛੇ ਸਿੰਗਰ ਨੂੰ ਕਹੇਗਾ ਤੇ ਤਾਂ ਹੋਏਗਾ, ਜਿਹੜਾ ਮਹਿੰਦੀ ਦੀ ਰਾਤ ਨੂੰ ਗੋਲੀਆਂ ਚੱਲਣਗੀਆਂ ਡਸ 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 ਤੇ ਸ਼ਗਨ ਪੈਣਗੇ। ਜੀ ਉਹ ਸ਼ੇਰਿਆ, ਮੈਂ ਤੇਰੀ ਗੱਲ ਸਾਰੀ ਸਮਝ ਗਿਆ। ਇਹ ਸਾਰੇ ਕੰਮ ਹੋਣਗੇ ਤੇ ਤਦੇ ਵਿਆਹ ਵਾਲਾ ਘਰ ਲੱਗੇਗਾ। ਇਹ ਕੰਮ ਕਰਨਾ ਹੀ ਪਏਗਾ। ਠੀਕ ਹੈ। ਇਹਦਾ ਮਤਲਬ ਆ ਕਿ ਅੱਬਾ ਯੂਸੀ ਲਈ ਕੁੜੀ ਦੇਖਣ ਗਿਆ ਵਾ। ਇਸ ਵਿਆਹ ਤੇ ਬੁੜਾ ਝੰਡੀਆਂ ਵੀ ਆਪ ਲਾਏਗਾ ਤੇ ਨੱਚੇਗਾ ਵੀ ਆਪ। ਚੱਲ ਯੂਸੀ ਡੰਗਰਾਂ ਨੂੰ ਪਾਣੀ ਪਾ ਤੇ ਘਰ ਦੇ ਕੱਪੜੇ ਵੀ ਸਾਰੇ ਧੋ। ਆਇਆ ਸ਼ੇਰਾ, ਸ਼ਹਿਰਦਾਰੀ 'ਚ ਫਿਰਨਾ ਵੀ ਬੜਾ ਔਖਾ ਹੋ ਇੱਕ ਗਿਆ। ਮਿੰਟ ਲਾਲਾ ਜੀ, ਇੱਧਰ ਪਹਿਲੇ ਮੇਰੀ ਵੀ ਸੁਣੋ। ਹੁਣ ਕੀ ਗੱਲ ਏ? ਉਹ ਸ਼ਫੀਕ ਦੇ ਵਿਆਹ ਤੇ ਕੀ ਕਰਨ ਗਿਆ ਸੀ? ਉਹ ਤਾਂ ਸਾਨੂੰ ਬੁਲਾਉਂਦੇ ਵੀ ਨਹੀਂ ਗਏ। ਨਹੀਂ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ? ਓਏ ਹੱਸਣ ਵਾਲੀ ਗੱਲ ਨਹੀਂ ਓਏ। ਹਾਂ, ਸ਼ਫੀਕ ਦੇ ਵਿਆਹ ਤੇ ਕਹਿੰਦੇ ਸੀ ਆਣ ਕੇ ਯੂਸੀ 2-3 ਫੈਰ ਕੱਢ ਜਾ, ਚਲੋ ਵਿਆਹ ਦੀ ਰੌਣਕ ਬਣ ਜਾਏਗੀ। ਝੂਠ ਮਾਰਦਾ ਵਾਂ, ਝੂਠ ਮਾਰਦਾ ਵਾਂ। ਵਿੱਚ ਝੂਠ ਵਾਲੀ ਕਿਹੜੀ ਗੱਲ? ਇਮਰਾਨ ਨੇ ਮੈਨੂੰ ਦੱਸਿਆ ਉੱਥੇ ਜੰਜ ਲੁੱਟਣ ਡਿਆ ਸੀਗਾ। ਹੱਸਣ ਵਾਲੀ ਕਿਹੜੀ ਗੱਲ ਆ ਫਿਰ? ਓਏ ਉਹਨਾਂ ਦੇ ਤਾਏ ਚਾਚਾ ਨੇ ਮੇਰੇ ਤੇ ਪੈਸੇ ਸੁੱਟ ਦਿੱਤੇ ਤੇ 2-3 ਕਾਪੀਆਂ ਮੇਰੀ ਜੇਬ 'ਚ ਡਿੱਗ ਪਈਆਂ। ਤੇਰੇ ਉੱਤੇ ਨਹੀਂ ਸੁੱਟੇ, ਪੈਰਾਂ
ਚੁਗੇ ਓਏ ਪੈਰਾਂ 'ਚ ਨਹੀਂ ਚੁਗੇ ਕੋਈ ਵੀ, ਤੈਨੂੰ ਗਲਤਫਹਿਮੀ ਹੋਈ ਏ। ਗਲਤਫਹਿਮੀ ਹੋਈ ਆ। ਹਾਏ ਓਏ ਆਪਣੇ ਬੜੇ ਹੱਥ ਮਲੋ ਹੁਣ, ਅੱਗੇ ਸਰਦੀ ਬਹੁਤ ਆ। ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ ਤੇ ਮੈਂ ਤੁਹਾਡੇ ਵੀ ਹੱਥ ਮਲਾਂ ਤੇ ਆਪਣੇ ਵੀ ਮਲਾਂ। ਓਏ ਮੈਂ ਮਰਾਂ, ਠੰਡ ਤਾਂ ਐਤਕੀ ਬਹੁਤੀ ਪੈਣ ਡਈ ਆ ਨਾ, ਹਾਂਜੀ ਲੇਕਿਨ ਜਿਹੜੀ ਮੈਨੂੰ ਠੰਡ ਪਈ ਆ ਨਾ ਤੁਹਾਡੇ ਨਾਲ ਸ਼ਾਦੀ ਕਰਕੇ, ਉਹ ਠੰਡ ਨਹੀਂ ਰਹਿ ਸਕਦੀ ਕਿਸੇ ਨੂੰ। ਹਾਂਜੀ ਹਾਂਜੀ ਕਹਤੇ ਤੁਸੀਂ ਸਹੀ ਹੈ ਮੈਂ ਦੁੱਲਾ ਬਣਿਆ, ਕੈਸਾ ਲੱਗ ਰਿਹਾ? ਜੀ ਮਾਸ਼ਾਅੱਲਾ ਤੁਸੀਂ ਬਹੁਤ ਸੋਹਣੇ ਲੱਗ ਰਹੇ। ਤੇ ਮੈਂ ਕਿਹਾ ਜੀ ਵਾਅਦੇ ਦੇ ਮੁਤਾਬਕ ਹੁਣ ਤੁਸੀਂ ਹਰ ਚੀਜ਼ ਆਪਣੇ ਘਰ ਦੀ, ਆਪਣੀ ਜਾਇਜ਼ ਜ਼ਮੀਨ ਜੋ ਵੀ ਹੈ ਨਾ ਸਾਰਾ ਮੇਰੇ ਨਾਮੇ ਲਾਣਾ। ਬੇਫਿਕਰ ਹੋ ਜਾ, ਸਾਰਾ ਕੁਝ ਲਾਤਾ ਮੈਂ। ਲਾਲਾ ਹਾਂ ਅੱਬੇ ਨਾਲ ਮੈਂ ਵਿਆਹ ਦੀ ਗੱਲ ਕੀਤੀ ਸੀ। ਅੱਛਾ। ਮੈਂ ਕਿਹਾ ਘਰ 'ਚ ਕੋਈ ਔਰਤ ਆਉਣੀ ਚਾਹੀਦੀ ਆ। ਜ਼ਾਹਰੀ ਬਾਤ ਹੈ, ਹੁਣ ਯਾਰ ਸਾਡੇ ਘਰ ਦੇ ਵਿੱਚ ਕੋਈ ਕੱਪੜੇ ਧੋਣ ਵਾਲੀ ਵੀ ਹੋਣੀ ਚਾਹੀਦੀ ਓਏ ਹੈ, ਆਹੋ। ਯੂਸੀ ਦੇ ਬਦਮਾਸ਼ੀ ਵਾਲੇ ਕੱਪੜੇ ਧੋਵੇ। ਉਹ ਮੈਂ ਉਹਨੂੰ ਕਿਹਾ ਸੀ ਮੇਰਾ ਵਿਆਹ ਹੋ ਜਾਵੇ ਨਾ ਕਿਤੇ ਪਹਿਲੇ। ਤੇਰਾ ਕਾਤੋਂ ਹੋ ਜਾਵੇ ਓਏ? ਤੇਰੇ ਤੋਂ ਵੱਡਾ ਮੈਂ ਵਾਂ ਕਿ ਤੂੰ ਆ? ਤਾਂ ਫੇਰ ਕੀ ਹੋਗਾ, ਤੇਰਾ ਤਾਂ ਹੋ ਹੀ ਜਾਣਾ ਵਾ। ਓਏ ਮੈਂ ਆਪਣੇ ਵਿਆਹ ਦੀ ਗੱਲ ਉਹਦੇ ਨਾਲ ਕਰ ਲਈ ਆ। ਲੈ ਤੂੰ ਕਰ ਲਈ ਆ। ਅੱਬੇ ਨੂੰ ਮੈਂ ਭੇਜਿਆ, ਮੈਂ ਕਿਹਾ ਅੱਬਾ ਪਿੰਡ 'ਚ ਮੇਰੇ ਲਈ ਕੋਈ ਰਿਸ਼ਤਾ ਦੇਖ। ਤੇਲੇ ਕਾਤੇ ਦੇਖੇ, ਪਹਿਲੇ ਮੇਰਾ ਹੋਣਾ ਵਾ। ਓਏ ਤੂੰ ਹਲੇ ਇਹਨਾਂ ਕੰਮਾਂ ਤੋਂ ਦੂਰ ਆ। ਲੈ ਕੀ ਤੈਨੂੰ ਕੰਮ ਮੇਰਾ ਆ ਹੋਣਾ। ਦੂਰ ਆ। ਮੈਂ ਕਿਹਾ ਜੀ ਉਹਦੀ ਤੁਹਾਡੀ ਨਕੰਮੀ ਔਲਾਦ ਆ ਨਾ, ਉਹਨਾਂ ਦੇ ਨਾਮੇ ਕੁਛ ਨਹੀਂ ਲਾਣਾ। ਇਹ ਸਾਰਾ ਘਰ ਦਾ ਹਕੂਕ ਮੇਰੇ ਹੱਥ 'ਚ ਹੋਵੇ ਬਸ। ਉਹਨਾਂ ਨਕਮਿਆਂ ਦੀ ਤਾਂ ਗੱਲ ਹੀ ਨਾ ਕਰ ਤੂੰ, ਉਹ ਬੇਵਕੂਫ ਨੇ। ਉਹਨਾਂ ਨੂੰ ਤਾਂ ਮੈਂ ਇੱਕ ਫੁੱਟੀ ਕੌੜੀ ਨਹੀਂ ਦੇਣੀ, ਮੈਂ ਸਾਰਾ ਕੁਝ ਆਪਣੀ ਜਾਨ ਦੇ ਨਾਮੇ ਲਾਤਾ। ਤੂੰ ਫਿਕਰ ਹੀ ਨਾ ਕਰ। ਲਾਲਾ ਓਏ ਅੱਬੇ ਦਾ ਦੇ ਕੀ ਹਯਾ ਪਾਟਾ ਵਾ, ਮੇਰੀ ਘਰ ਦੀ ਦਾ ਹੱਥ ਫੜ ਕੇ ਬੈਠਾ ਵਾ। ਓਏ ਤੇਰੀ ਘਰ ਦੀ ਦਾ ਨਹੀਂ, ਅੱਬਾ ਲੱਗਦਾ ਆਪਣੀ ਨੌ ਨਾਲ ਮਸ਼ਕਰੀਆਂ ਕਰ ਰਿਹਾ ਈ। ਆ ਰੁਕੀਏ ਇਹਨੂੰ। ਓਏ ਅੱਬਾ, ਉਹ ਕਿਸ ਬਰੇ ਕਿਹੜਾ ਕੰਮ ਅੱਬਾ! ਕਰ ਰਿਹਾ ਤੂੰ? ਬਿਸਮਿਲ੍ਲਾ। ਅੱਬਾ ਇਹ ਮੁਟਿਆਰ ਕੌਣ ਏ? ਲਾਲਾ ਮੈਨੂੰ ਲੱਗਦਾ ਤੇਰੀ ਭਰਜਾਈ ਏ। ਓਏ ਨਾ ਛੋਟੇ ਏਦਾਂ ਦੀ ਗੱਲ ਨਾ ਕਰ, ਇਹਦੇ ਨਕਸ਼ਾ ਤੋਂ ਲੱਗਦਾ ਏ ਤੇਰੀ ਭਰਜਾਈ ਏ। ਇਹ ਨਾ ਤੇਰੀ ਭਰਜਾਈ ਏ ਤੇ ਨਾ ਇਹਦੀ ਭਰਜਾਈ ਏ। ਇਹ ਦੱਸੋ ਕੈਸੀ ਲੱਗੀ ਕੁੜੀ? ਓਏ ਅੱਬਾ ਕੁੜੀ ਮੈਨੂੰ ਇੱਕੋ ਘੂਰੀ 'ਚ ਪਸੰਦ ਆ ਗਈ ਏ। ਸੋਹਣੀ ਏ? ਸੋਹਣੀ ਏ ਅੱਬਾ। ਬਸ ਵੀ ਅੱਜ ਤੋਂ ਬਾਅਦ ਇਹ ਕੁੜੀ ਨਹੀਂ, ਅੱਜ ਤੋਂ ਤੁਹਾਡੀ ਮਾਂ ਏ। ਓਏ ਅੱਬਾ ਇਹ ਤੂੰ ਕੀ ਕਹਿਤਾ ਈ? ਤੇਰੇ ਮੂੰਹ ਤੇ ਕਹਿਣ ਦੇ ਆ, ਸਾਦਕਾ ਬਾਤ ਗਿਆ ਤੂੰ। ਓਏ ਅੱਬਾ ਉਹ ਤੇਰੀ ਜ਼ਬਾਨ ਨਹੀਂ ਕੰਬੀ, ਉਹ ਸਾਡੀ ਮਾਂ ਬਣਾਉਣ ਲੱਗਾ, ਉਹ ਤੇਰੀ ਨੌ ਲੱਗਣ ਡਈ ਆ ਜਿਹਨੂੰ ਤੂੰ ਸਾਡੀ ਮਾਂ ਬਣਾਉਣ ਡਿਆ ਵਾ। ਉਹ ਤੂੰ ਇਦਾਂ ਦਾ ਕੰਮ ਕੀਤਾ, ਧਰਤੀ ਨਹੀਂ ਫੜੀ ਉਸ ਟਾਈਮ ਹੈ? ਤੈਨੂੰ ਇਹ ਨਹੀਂ ਚੇਤਾ ਆਇਆ ਕਿ ਤੇਰੇ ਦੋ ਪੁੱਤ ਘਰ ਵਾ? ਸਾਨੂੰ ਤੂੰ ਇਸ ਜੁਰਮ ਦੀ ਕਿਉਂ ਸਜ਼ਾ ਦੇਣ ਡਿਆ ਬੁੜਿਆ? ਉਰੇ ਗੱਲ ਸੁਣੋ, ਤੂੰ ਮੈਨੂੰ ਕੀ ਕਿਹਾ ਸੀ? ਇਸ ਘਰ 'ਚ ਔਰਤ ਜ਼ਰੂਰੀ ਆ। ਹਾਂਜੀ। ਤੂੰ ਮੈਨੂੰ ਕੀ ਕਿਹਾ ਸੀ? ਔਰਤ ਦੀ ਜ਼ਰੂਰਤ ਆ, ਮਾਂ ਦੀ ਨਹੀਂ। ਓਏ ਮਾਂ ਦੀ ਜ਼ਰੂਰਤ ਸੀ ਪਹਿਲੋਂ ਮਾਂ ਹੁੰਦੀ ਆ, ਫੇਰ ਔਰਤ ਹੁੰਦੀ ਆ। ਓਏ ਅੱਬਾ ਤੂੰ ਸਾਡੇ ਤੇ ਯਕੀਨ ਕਰ ਲੈਣਾ, ਵਿਆਹ ਦੀ ਉਮਰਾਂ ਤਾਂ ਸਾਡੀਆਂ ਸੀ, ਤੂੰ ਕਿਹੜੇ ਚੱਕਰਾਂ 'ਚ ਫਸ ਗਿਆ? ਉਹ ਤੁਹਾਡੇ ਯਕੀਨ ਦੇ ਨਾਲ ਤੇ ਮੇਰੇ ਹੋਰ ਚਿੱਟੇ ਧੌਲੇ ਆ ਗਏ ਸੀਗੇ ਹੈ। ਉਹ ਤੁਹਾਡੇ ਤੇ ਮੈਂ ਕੀ ਯਕੀਨ ਕਰਾਂ? ਤੁਹਾਡੇ ਤੇ ਮੇਰਾ ਯਕੀਨ ਉੱਡ ਗਿਆ, ਤਦੀ ਤੇ ਮੈਂ ਆਪ ਉਧਰੀ ਕੀਤੀ ਆ। ਮੈਂ ਕਿਹਾ ਪਹਿਲਾਂ ਮਾਂ ਲਿਆਓ, ਬਾਅਦ ਚੋਂ ਨੋਹ ਵੀ ਆ ਜਾਣਗੀਆਂ। ਨਾ ਤੈਨੂੰ ਆਪਾਂ ਤੇਰਾ ਬਣਦਾ ਸੀਗਾ ਵਿਆਹ ਕਰਾਉਣ ਦਾ ਹੈਂ? ਹੈ। ਉਹ ਬਣਦਾ ਸਾਡਾ ਸੀਗਾ, ਤੇਰੀਆਂ ਕਬਰ 'ਚ ਲੱਤਾਂ ਵਾ। ਉਹ ਵਿਆਹ ਸਾਡਾ ਬਣਦਾ ਲੋਕੀ ਸੀ। ਵਿਆਹ ਤੇ ਸ਼ੇਰਵਾਨੀ ਪਾਉਂਦੇ ਆ, ਬੋਸਕੀ ਦੇ ਸੂਟ ਪਾਉਂਦੇ ਆ, ਆ ਤੂੰ ਏਟੀਐਮ ਦੀ ਵਰਦੀ ਪਾ ਕੇ ਆ ਗਿਆ। ਅੱਬਾ ਤੂੰ ਸਾਈਕਲ ਤੋਂ ਉਤਰਿਆ ਵਾ ਜਿਹੜਾ ਮਾਲਾ ਪਾਈ ਆ ਹੈ। ਐਡੀ ਤਿਲਕਣੀ ਵਰਦੀ ਪਾ ਕੇ ਬੈਠਾ ਵਾ, ਉਤੋਂ ਬੜਾ ਹਾਰ ਪਾਇਆ ਵਾ ਤੂੰ। ਉਹ ਇਹਨੂੰ ਕਿੱਥੇ ਲਿਜਾ ਸਕਦਾ ਬਾਹਰ ਤੂੰ? ਜਦੋਂ ਬਾਹਰ ਜਾਣਾ ਸ਼ਰੀਕੇ ਨੇ ਤੇਰਾ ਮੂੰਹ ਭੰਨਣਾ ਵਾ, ਕਹਿੰਦਾ ਜਵਾਨ ਲਾ ਸੀ, ਇਹ ਬੁੱਢਾ ਖੇੜਾ ਵਿਆਹ ਕਰਕੇ ਬੈਠਾ ਵਾ। ਅਸੀਂ ਬਾਹਰ ਲਿਜਾਣਾ ਹੀ ਕਿਉਂ? ਅਸੀਂ ਆਰਾਮ ਨਾਲ ਕਮਰੇ 'ਚ ਬੈਠਾਂਗੇ। ਓਏ ਅੱਬਾ ਉਹਨੇ ਕਹਿਣਾ ਮੈਨੂੰ ਆਈਸਕ੍ਰੀਮ ਦੇ, ਤੂੰ ਅੱਧੀ ਰਾਤ ਨੂੰ ਕਹਿਣਾ ਮੈਨੂੰ ਸਿਰਪ ਪਿਆ। ਅੱਬਾ ਕੀ ਸੋਚ ਕੇ ਤੂੰ ਇਹਨਾਂ ਵਿਆਹ ਕੀਤਾ? ਹੈ ਤੇਰਾ ਬਣਦਾ ਹੈਗਾ ਵਾ ਵਿਆਹ? ਮੈਂ ਪੁੱਤ ਸੋਚ ਸਮਝ ਕੇ ਤੇਰਾ ਵਿਆਹ ਕੀਤਾ। ਕੀ ਸੋਚਿਆ ਸੀਗਾ ਜਿਹੜਾ ਵਿਆਹ? ਨਹੀਂ ਸੋਚਿਆ ਤੇ ਚਲੋ ਮੇਰੀ ਸ਼ਾਦੀ ਹੋਏਗੀ, ਇਹ ਜਾਏਗੀ, ਇਹ ਵੀ ਆਪਣੇ ਪਿਛਲਿਆਂ ਦੇ ਘਰੋਂ ਤੁਹਾਡੇ ਵਾਸਤੇ ਇੱਕ ਇੱਕ ਤੀਮੀ ਲੈ ਆਊਗੀ। ਓਏ ਅੱਬਾ ਜੇ ਤੂੰ ਬੁੱਢੇ ਬਾਰੇ ਸਾਡੇ ਸਿਰ 'ਚ ਖੇ ਪਵਾਉਣੀ ਸੀ ਤੇ ਸਾਡਾ ਹਿੱਸਾ ਸਾਨੂੰ ਦੇ, ਅਸੀਂ ਵੀ ਇਸ ਘਰ 'ਚੋਂ ਚੱਲ ਜਾਈਏ। ਉਹ ਲਾਲਾ ਤੇਰੇ ਸਿਰ ਤੇ ਟਿਕ ਜਾਣੀ ਸੀ, ਮੇਰੇ ਸਿਰ ਤੇ ਕਿੱਥੇ ਟਿਕਣੀ ਖੇ? ਉਹ ਘੱਟਾ ਤਾਂ ਆਊਗਾ ਥੋੜਾ ਬਹੁਤਾ। ਨਿਕਲ ਜਾਣਾ ਇਹ ਸਾਰਾ ਹੀ। ਸਾਧਨ ਕਹਦਾ ਦੇਖਿਆ ਮੈਂ ਚੌਲਾਂ ਹੀ ਦੇਖ ਲਾਈ ਇੱਥੇ, ਕਾਹਦਾ ਹਿੱਸਾ? ਤੇ ਤੁਹਾਨੂੰ ਇੱਥੇ ਮੈਂ ਚੌਲ ਬਾਅਦ ਮੈਂ ਤੁਹਾਨੂੰ ਦੋ ਪਲੇਟਾਂ ਦੇ ਦਵਾਂ। ਉਹ ਇੰਨੀ ਜਗ੍ਹਾ ਵਾ, ਇੰਨੀਆਂ ਮੱਝਾਂ ਵਾ, ਇੰਨੀਆਂ ਪੈਲੀਆਂ ਵਾ, ਉਹਦੇ ਵਿੱਚੋਂ ਦੇ ਸਾਨੂੰ ਕੁਝ। ਤੁਸੀਂ ਨਾ ਮਾਮੇ ਨਾ ਲੱਗਦੇ। ਨਾ ਨਾ ਤੁਹਾਨੂੰ ਕੋਈ ਹਿੱਸਾ ਨਹੀਂ ਮਿਲਣਾ। ਹਾਂ ਤੂੰ ਇਹ ਕੌਣ ਹੁੰਦੀ ਆ ਬੋਲਣ ਵਾਲੀ ਵਿੱਚ? ਵੇ ਮੂੰਹ ਬੰਦ ਕਰ ਲੈ, ਕਿਵੇਂ ਪੇਟੀ ਦਾ ਤਾਲਾ ਹੁੰਦਾ ਹੈ। ਤੈਨੂੰ ਤੇ ਮੈਂ ਰੱਖਾਂਗੀ ਨਾਲ, ਆ ਕੁਕੜੀਆਂ ਵਾਲਾ ਖੁੱਡਾ ਵੇਲਾ ਹੋਣਾ ਨਾ, ਉਹ 'ਚ ਰੱਖਾਂਗੀ। ਅੱਬਾ ਤੂੰ ਕੀ ਸੁੱਕੀਆਂ ਰੋਟੀਆਂ ਤੋਂ ਬਦਮਾਸ਼ ਬਣਿਆ ਫਿਰਦਾ ਵੇ ਤੂੰ ਮੈਨੂੰ ਇਹ ਜਾਣਦਾ ਨਹੀਂ ਹੈਗਾ। ਇਹ ਮੇਰੀ ਗੱਲ ਯਾਦ ਰੱਖ, ਇੱਥੋਂ ਤੁਹਾਨੂੰ ਕਿਸੇ ਨੂੰ ਪੁੱਟੀ ਕੌੜੀ ਨਹੀਂ ਮੈਂ ਦੇਣੀ। ਗੱਲ ਸੁਣ ਲੈ ਜਵਾਨ ਮਾਏ। ਅੱਬਾ ਤੂੰ ਕੀ ਰੂਪ ਦੀ ਦੁਕਾਨ ਬਣਿਆ ਹੋਇਆ ਵਾ? ਇਹਨੂੰ ਕਾਹਤੋਂ ਸਾਡੀ ਗੱਲ 'ਚ ਬੋਲਣ ਦੇਣ ਡਿਆ ਵਾ? ਜਿਹੜਾ ਫੈਸਲਾ ਕਰਨਾ ਆਪ ਕਰ, ਕੋਈ ਔਰਤ ਸਾਡੀ ਗੱਲ 'ਚ ਨਾ ਬੋਲੇ। ਓਏ ਅੱਬੇ ਨੂੰ ਇੰਜ ਨਾ ਬੋਲ, ਕੈਚਅਪ ਦਾ ਪੈਕਟ ਲੱਗਣ ਡਿਆ ਈਓ। ਅੱਛਾ ਮੇਰੀ ਸਮਝ ਨਹੀਂ ਆਉਂਦੀ, ਆ ਮੇਰਾ ਪੁੱਤ ਆ,
ਇਹ 2 ਕਦਮ ਨਹੀਂ ਟੁਰ ਸਕਦਾ। ਆ ਮੇਰਾ ਪੁੱਤ ਇੱਕ ਗੱਲ ਕਰਨੀ 9 ਗੇੜੇ ਲੈਂਦਾ। ਵੇ ਗੱਲ ਸੁਣੋ ਵੇ ਡੇਢ ਜਵਾਨੋ, ਇਹ ਤੁਹਾਨੂੰ ਨਹੀਂ ਪਤਾ, ਤੁਹਾਡੇ ਪਿਓ ਨੇ ਨਹੀਂ ਦੱਸਿਆ ਤੇ ਮੈਂ ਦੱਸ ਦਿੰਨੀ ਆਂ। ਆਪਣੇ ਕੰਨ ਦੀਆਂ ਖਿੜਕੀਆਂ ਖੋਲ ਕੇ ਸੁਣ ਲਓ। ਮੇਰੇ ਅੱਬੇ ਨੇ ਵਿਆਹ ਤੋਂ ਪਹਿਲਾਂ ਹੀ ਸ਼ਰਤ ਰੱਖੀ ਸੀ ਕਿ ਜਿੰਨੀ ਵੀ ਜਾਇਦਾਦ ਆ ਸਾਰੀ ਮੇਰੇ ਨਾਲ ਹੋਏਗੀ ਤੇ ਵਿਆਹ ਹੋਏਗਾ, ਤੇ ਇਹ ਸਾਰਾ ਕੁਝ ਹੁਣ ਮੇਰਾ ਵਾ, ਇਹਦਾ ਵੀ ਨਹੀਂ। ਤੇ ਤੁਸੀਂ ਇੱਥੋਂ ਜੁੱਤੀ ਬਾਜੋ। ਏ ਅੱਬਾ ਇਹ ਕੀ ਕੀਤਾ? ਹੈ ਛੋਟਾ ਜਿਹਾ ਖਿਡੌਣਾ ਲੈਣ ਨੂੰ ਘੰਟਾ ਘੰਟਾ ਰੇਟ ਤੈਅ ਕਰਨ ਵਾਲੇ ਆ ਕਿਹੜਾ ਕੰਮ ਕੀਤਾ ਤੂੰ? ਓਏ ਅੱਬਾ ਇੱਕ ਨਾਂ ਤੇ 3 ਦਫਾ ਚਮਚਾ ਮਾਰ ਕੇ ਖਾਣ ਵਾਲਿਆ, ਇਹ ਕੀ ਕੀਤਾ ਤੂੰ? ਇਹ ਕੀ ਕੀਤਾ ਏ? ਸੁੱਕੀਆਂ ਰੋਟੀਆਂ ਚ ਨਰਮ ਨਰਮ ਰੋਟੀਆਂ ਕੱਢ ਕੇ ਚਾਹ ਨਾ ਖਾਣ ਵਾਲੇ ਆ ਕੀ ਕੀਤਾ ਤੂੰ? ਓਏ ਅੱਬਾ ਸੁੱਕੀਆਂ ਰੋਟੀਆਂ ਛਾਣ ਬੂਰਾ ਵੇਚ ਕੇ ਪਤੀਸਾ ਖਾਣ ਵਾਲਿਆ, ਇਹ ਕੀ ਕੀਤਾ ਓਏ ਤੂੰ? ਅੱਬਾ ਸੂਟ ਤੂੰ ਇਦਾਂ ਹੀ ਪਾਇਆ ਜਿੱਦਾਂ ਤੇਰੇ ਹਰ ਪਾਸੇ ਕਿਸੇ ਨੇ ਬਲੇਟ ਮਾਰੇ ਆ, ਖੂਨੋ ਖੂਨ ਹੋਇਆ ਤੂੰ। ਇਹ ਕਿਹੜਾ ਕਰਤੂਤ ਕਿਹੜੀ ਕੀਤੀ ਤੂੰ? ਉਹ ਤੇਰੀ ਜ਼ਬਾਨ ਹਲਾਲ। ਉਹ ਜੱਗ ਜਾਣਦਾ ਯੂਸੀ ਬਦਮਾਸ਼ ਨੂੰ, ਜਦੋਂ ਲੋਕਾਂ ਨੂੰ ਪਤਾ ਲੱਗਣਾ ਉਹਦੇ ਅੱਬੇ ਨੇ ਵਿਆਹ ਕਰਾ ਲਿਆ, ਕੀ ਦੋਸਤਾਂ 'ਚ ਮੇਰੀ ਇੱਜ਼ਤ ਰਹਿਣੀ ਆ? ਕੀ ਰਹਿਣੀ? ਮੈਨੂੰ ਦੱਸ ਦੇ ਕੀ ਰਹਿਣੀ ਆ? ਤੇਰੇ ਕੋਲ 100 ਰੁਪਏ ਟੁੱਟਾ ਹੈਗਾ? ਹਾਂ ਹੈਗਾ। ਆ ਦਿਓ, ਖੋਲ ਕੇ ਦਿਓ ਜਰਾ। ਇਹਨਾਂ ਭੰਡਣ ਦਾ ਫਰਕ ਕਰੀਏ। ਤੇ ਤੁਸੀਂ ਕੀ ਫਰਕ ਕਰਨਾ, ਮੈਂ ਆਪ ਕੱਢ ਕੇ ਦਿੰਨੀ ਇਹਨਾਂ ਨੂੰ। ਹਾਂ ਲੈ ਫੜ ਵੇ 100 ਤੂੰ, ਹਾਂ ਆ ਫੜ 50 ਤੂੰ। ਆ ਮੇਰੇ ਚਲੋ 50 ਜਾਓ, ਬਣਦੇ ਜਾਨ ਸੀਗੇ। ਛੱਡੋ। ਓਏ ਤੂੰ ਅੱਧਾ ਭੰਡਾ। ਏ ਅੱਬਾ ਸਾਨੂੰ ਭਾਂਡੀ ਕਹਿ ਛੱਡਿਆ ਤੂੰ? ਓਏ ਜਿਹੜਾ ਤੁਸੀਂ ਜਾ ਕੇ ਮੈਨੂੰ ਬਾਹਰ ਭੰਡਣਾ, ਪਤਾ ਤੈਨੂੰ? ਉਹ ਬਸ ਕਰ ਭਰਾਵਾ ਬਸ ਕਰ, ਇਹ ਜ਼ਮਾਨਾ ਬਦਲ ਗਿਆ ਵਾ। ਖੂਨ ਸਫੈਦ ਹੋ ਗਏ ਨੇ ਤੇ ਕੱਪੜੇ ਸੁਰਖ ਹੋ ਗਏ ਨੇ ਇਹਨਾਂ ਦੇ। ਚਲੋ ਫੜਾਓ, ਫਿਰ ਨਹੀਂ ਖੜਨੇ ਤੇ ਵੀ ਪੂਰੇ ਫੜਾ ਦੇ। ਤੂੰ ਵੀ ਅੱਬਾ, ਨਹੀਂ ਖੜਨੇ ਤੇ ਨਾ ਸਹੀ। ਚਲੋ ਸਾਨੂੰ ਜਾਓ। ਇਹ ਉਮੀਦ ਨਹੀਂ ਸੀ ਤੇਰੇ ਤੇ, ਤੂੰ ਅੱਜ ਸਾਡੇ ਨਾਲ ਇੰਜ ਕਰੇਗਾ। ਓਏ ਐਸ ਔਰਤ ਦੀ ਖਾਤਰ, ਉਹ ਜਿਹੜੀ ਤੇਰੀ ਨੌਂ ਬਣਨੀ ਸੀ, ਉਹਨੂੰ ਤੂੰ ਸਾਡੀ ਮਾਂ ਬਣਾ ਛੱਡਿਆ। ਇਹ ਅੱਬਾ ਤੂੰ ਚੰਗਾ ਨਹੀਂ ਕੀਤਾ। ਤੂੰ ਗੁਨਾਹ ਨਹੀਂ ਕੀਤਾ, ਨਿਕਾਹ ਕੀਤਾ ਆ ਸੀ। ਬਸ ਛੋਟੇ ਚੱਲ ਚਲੀਏ। ਲਾਲਾ ਆ ਮੈਂ ਤੇਰੇ ਵਾਲ ਕਟਾਵਾਂ। ਬਣਦਾ ਹੀ ਇਹੀ ਆ, ਇੱਥੋਂ ਦਫਾ ਹੋ ਜਾਈਏ ਅਸੀਂ। ਅੱਬਾ ਮਿਹਰਬਾਨੀ ਚਲੋ ਜਾਓ ਹੁਣ। ਅੱਬਾ ਸਾਡੀ ਦੁਆ ਹੀ ਹੈ, ਜਿੱਥੇ ਵੀ ਰਹਿ ਖੁਸ਼ੀ ਰਹਿ। ਅਸੀਂ ਜੀ ਲਵਾਂਗੇ, ਜਿੰਜ ਵੀ ਜੀਣਾ ਅਸੀਂ ਜੀ ਲਾਂਗੇ, ਖੁਸ਼ ਰਹਿ। ਵੇ ਜਾਓ, ਚੱਲ ਜਾ, ਜਾ ਇਹਨੂੰ ਇਸ਼ਾਰਿਆਂ ਤੇ ਮੰਗੂ, ਤੈਨੂੰ ਪਤਾ ਕੋ ਪੈਸੇ ਮਿਲ ਜਾਣਗੇ। ਜਾਓ ਜਾਓ, ਮੈਂ ਵਿਆਹ ਕੀਤਾ ਹੀ ਦਰ ਸੀ ਕੋਲ ਬੈਠਣ ਵਾਸਤੇ। ਮੇਰੀ ਜਾਨ ਤੂੰ ਵੀ ਛੱਡ ਦੇ ਹੱਥ ਮੇਰਾ। ਕੀ ਹੋ ਗਿਆ? ਹੱਥ ਤੱਤੇ ਮੇਰੇ। ਲੈ ਮੇਰੀ ਗੱਲ ਸੁਣ ਲੈ, ਜਿੱਥੇ ਤੇਰੇ ਮੁੰਡੇ ਗਏ ਨਾ, ਚੁੱਪ ਕਰਕੇ ਤੂੰ ਵੀ ਉਹਨਾਂ ਦੇ ਪਿੱਛੇ ਪਿੱਛੇ ਟੁਰ ਜਾ, ਇਕੱਲਾ ਰਹਿ ਜਾਏਗਾ ਹੀ। ਨਹੀਂ ਨਹੀਂ, ਮੈਂ ਤਾਂ ਉਹਨਾਂ ਨੂੰ ਖਤਮ ਕਰ ਦਿੱਤੀ ਹੈ। ਮੈਂ ਤਾਂ ਨਹੀਂ ਤੁਹਾਨੂੰ ਪਿੱਛੇ ਜਾਣਾ। ਐ ਹੁਣ ਸਾਰਾ ਕੁਝ ਮੇਰਾ ਹੈ, ਤੇਰਾ ਇੱਥੇ ਕੁਝ ਵੀ ਨਹੀਂ। ਤੂੰ ਵੀ ਜੁੱਤੀ ਵਾਜਾ ਉਹਨਾਂ ਦੇ ਨਾਲ। ਉਹ ਤੂੰ ਤਾਂ ਮੇਰੀ ਹੈਗੀ ਕਿ ਨਹੀਂ? ਮੈਂ ਨਹੀਂ ਤੇਰੀ, ਹਾਂ ਮੈਂ ਨਹੀਂ ਬਣਦੀ। ਇੱਥੋਂ ਜੁੱਤੀ ਵਾ, ਬੂਆ ਨਾ ਖੜਕਾਈ ਮੇਰਾ, ਮੈਂ ਤੈਨੂੰ ਦੱਸ ਦਿਆਂ। ਕੀ ਹੋ ਗਿਆ ਬੇਗਮ? ਗੱਲ ਤਾਂ ਸੁਣ ਲੈ ਬੇਗਮ। ਚੱਲੇ। ਓ ਬੇਗਮੇ, ਓ ਬੇਗਮੇ, ਓਏ ਓਏ, ਓ ਮੇਰੀ ਗੱਲ ਤਾਂ ਸੁਣ ਲਾ। ਤੂੰ ਫੇਰ ਬੂਆ ਖੜਕਾਇਆ? ਤੈਨੂੰ ਮੈਂ ਕਿਹਾ ਬੂਆ ਨਾ ਖੜਕਾਈ ਮੇਰਾ। ਓ ਮੈਂ ਕਿੱਥੇ ਜਾਵਾਂ? ਤੂੰ ਜਿੱਥੇ ਮਰਜ਼ੀ ਜਾ, ਇਹ ਸਾਰਾ ਕੁਝ ਹੁਣ ਮੇਰੇ ਨਾਵੇਂ ਲੱਗ ਗਿਆ। ਤੇਰਾ ਇੱਥੇ ਕੁਝ ਵੀ ਨਹੀਂ। ਚੱਲ ਚੱਲ ਨਿਕਲ ਜਾ, ਬੂਆ ਨਾ ਖੜਕਾਈ ਮੇਰਾ। ਕੀ ਬਾਤ ਹੈ ਯਾਰ, ਵਾਹ। ਨਾ ਪੁੱਤਰ ਰਹੇ ਨੇ ਤੇ ਨਾ ਹੀ ਬੀਵੀ ਰਹੀ ਹੈ, ਤੇ ਨਾ ਵਿਆਹ ਰਿਹਾ, ਤੇ ਨਾ ਹੀ ਇਹ ਜ਼ਮੀਨ, ਤੇ ਨਾ ਹੀ ਜਾਇਦਾਦ, ਤੇ ਨਾ ਮਾਲ ਡੰਗਰ ਰਿਹਾ। ਚੱਲੋ ਬੰਦਿਆ। ਚੰਗਾ ਨਹੀਂ ਕੀਤਾ ਬੁੜੇ ਨੇ ਡੌਨ, ਬਸ। ਸਾਡੇ ਵਿਆਹ ਦੀ ਉਮਰ ਸੀ ਤੇ ਆਪਣਾ ਕਰਾ ਲਿਆ। ਬਸ ਸਿਆਣਾ ਬੰਦਾ ਸੀਗਾ, ਡੌਨ ਕੀ ਕਰ ਸਕਦੇ ਹਾਂ। ਅੱਬਾ ਤੁਰਿਆ ਆਉਣ ਡਿਆ। ਅੱਲਾ ਖੈਰ ਕਰੇ। ਅੱਬਾ 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 ਓਏ ਅੱਬਾ ਯਾਰ ਗੱਲ ਤਾਂ ਸੁਣ, ਕੀ ਹੋਇਆ? ਓਏ ਅੱਬਾ ਕੀ ਹੋਇਆ? ਬਸ ਯਾਰ, ਅੱਬਾ ਤੂੰ ਕਿਉਂ ਪਰੇਸ਼ਾਨ ਆ? ਓਏ ਅਸੀਂ ਖੁਸ਼ ਆ ਤੇਰੇ ਵਿਆਹ ਤੋਂ। ਅੱਬਾ ਓਏ ਤੂੰ ਯਾਰ ਆਪਣੇ ਘਰ ਰਹਿ, ਰਾਜ਼ੀ ਰਹਿ, ਸਾਡਾ ਕੀ ਆ? ਮੈਂ ਅਸੀਂ- ਸੱਚੀ ਮੁੱਚੀ ਆ ਦੇਖ, ਪੂਰੇ ਭਾਰ ਨਾਲ ਤੇਰੇ ਵਿਆਹ ਤੇ ਭੰਗੜੇ ਪਾਵਾਂਗਾ। ਉਹ ਟੈਨਸ਼ਨ ਨਾ ਲੈ, ਅਸੀਂ ਤਾਂ ਵੈਸੇ ਰੁੱਸ ਕੇ ਬਾਹਰ ਆਏ ਸੀ, ਤੂੰ ਕਾਹਤੋਂ ਆ ਗਿਆ? ਨਹੀਂ ਯਾਰ, ਉਹ ਮੈਂ ਗਲਤ ਸਾਂ। ਮੈਨੂੰ ਹੁਣ ਅਹਿਸਾਸ ਹੋਇਆ ਹੈ ਤੇ ਬੁੱਢੇ ਬਾਰੇ ਆਪਣੇ ਸੋਚਣ ਦੀ ਬਜਾਏ ਆਪਣੀ ਔਲਾਦ ਦਾ ਸੋਚਣਾ ਚਾਹੀਦਾ। ਲੇਕਿਨ ਮੈਨੂੰ ਮਾਫ ਕਰ ਦਿਓ ਯਾਰ, ਓਏ ਮੈਂ ਅੱਬਾ, ਤੁਹਾਡਾ ਗੁਨਾਹਗਾਰ। ਅੱਬਾ ਮਾਫੀ ਨਾ ਮੰਗ ਤੂੰ। ਨਾ ਯਾਰ ਮਾਫ਼ੀ ਤੂੰ ਮੰਗਦਾ ਸਾਡਾ ਨਹੀਂ ਪਿਓ ਚੱਲ- ਨਹੀਂ, ਤੂੰ ਸਾਡੀ ਮਾਂ ਵੀ ਆ। ਸਾਡੀ ਜੰਨਤ ਆ। ਸਾਨੂੰ ਚੰਗੀ ਤਰ੍ਹਾਂ ਚੇਤੇ ਆ ਅੱਬਾ ਕਿ ਤੂੰ ਆਪ ਗਿੱਲੀ ਜਗ੍ਹਾ ਤੇ ਪੈਣਾ ਸੀ ਤੇ ਸਾਨੂੰ ਸੁੱਕੀ ਜਗ੍ਹਾ ਤੇ ਪਾਉਣਾ ਸੀ। ਅਸੀਂ ਤੇਰਾ ਆਸਾਨ ਨਹੀਂ ਦੇ ਸਕਦੇ, ਅਸੀਂ ਨਿੱਕੇ ਨਿੱਕੇ ਸੀ ਤੇ ਤੂੰ ਸਾਨੂੰ ਐਡਾ ਕੀਤਾ। ਅੱਬਾ ਤੈਨੂੰ ਘਰ ਛੱਡ ਕੇ ਆਉਣਾ ਮੈਂ ਆਪ। ਉਹ ਨਹੀਂ ਯਾਰ, ਕਿਹੜੇ ਘਰ ਦੀ ਗੱਲ ਕਰਦੇ ਹੋ? ਅੱਬਾ ਉਹ ਆਪਣੇ ਘਰ ਦੀ। ਉਹ ਘਰ ਹੁਣ ਆਪਣਾ ਘਰ ਨਹੀਂ ਗਾ, ਕਿਉਂਕਿ ਮੈਂ ਸ਼ਾਦੀ ਦੇ ਚੱਕਰ 'ਚ ਆਪਣਾ ਸਾਰਾ ਕੁਝ, ਮਾਲ ਡੰਗਰ, ਸਾਰੀ ਜਾਇਦਾਦ ਤੇ ਹਰ ਚੀਜ਼ ਉਹਦੇ ਨਾਵੇਂ ਲਾਤੀ ਸੀ। ਤੇ ਉਸ ਔਰਤ ਨੇ ਸਾਰਾ ਕੁਝ ਲੈ ਕੇ ਤੁਹਾਨੂੰ ਵੀ ਘਰੋਂ ਕੱਢ ਦਿੱਤਾ ਤੇ ਮੈਨੂੰ ਵੀ ਕੱਢ ਦਿੱਤਾ ਪੁੱਤਰ। ਹੁਣ ਉਹ ਸਾਡਾ ਘਰ ਨਹੀਂ ਹੈਗਾ, ਹੁਣ ਉਹ ਸਾਡਾ ਘਰ ਨਹੀਂ ਹੈਗਾ। ਓ ਯਾਰ ਅੱਬਾ ਤੂੰ ਪਰੇਸ਼ਾਨ ਨਾ ਹੋ, ਤੇਰੇ ਪੁੱਤ ਜਵਾਨ ਆ ਹਲੇ, ਘਰ ਹੋਰ ਬਣ ਜਾਣਗੇ, ਪਿਓ ਨਹੀਂ ਲੱਭਦੇ।
ਆ ਅਸੀਂ ਨਵੇਂ ਘਰ 'ਚ ਰਹਿ ਲਾਂਗੇ। ਅੱਬਾ ਬਹੁਤ ਮਿਹਨਤ ਅਸੀਂ ਕਰਾਂਗੇ, ਮਿਹਨਤ ਕਰਕੇ ਮਕਾਨ ਆਪਣਾ ਆਲੀਸ਼ਾਨ ਬਣਾਵਾਂਗੇ।